ਪੰਜਾਬੀ ਰੇਡੀਓ ਜੋ ਐਸ ਸਾਰਾ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਜਗਵੀਰ ਸਿੰਘ ਜੀ। ਵੀਰਵਾਰ ਨੂੰ ਸਾਡੇ ਨਾਲ ਜਗਵੀਰ ਸਿੰਘ ਜੀ ਹੁੰਦੇ ਨੇ। ਮੰਗਲਵਾਰ ਨੂੰ ਤੁਸੀਂ ਕਾਲ ਕਰਕੇ ਤੁਹਾਨੂੰ ਕੋਈ ਵੀ ਪ੍ਰੋਬਲਮ ਆ, ਕੋਈ ਸਵਾਲ ਪੁੱਛਣਾ ਆ, ਪੁੱਛ ਸਕਦੇ ਹੋ। 4082725200 ਕੈਲੀਫੋਰਨੀਆ ਟਾਈਮ ਦੇ ਹਿਸਾਬ ਨਾਲ 4 ਵਜੇ ਪ੍ਰੋਗਰਾਮ ਹੁੰਦਾ ਆ, ਜਿਸ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਵੀਰਵਾਰ ਨੂੰ ਤੁਹਾਡੀ ਕੋਈ ਕਾਲ ਨਹੀਂ ਲਈ ਜਾਂਦੀ। ਇਹੀ ਪ੍ਰੋਗਰਾਮ ਹੈ ਜਿਹੜੇ ਦੋਨੇ ਐਤਵਾਰ ਰਾਤ ਨੂੰ 9 ਵਜੇ ਰਿਪੀਟ ਕੀਤੇ ਜਾਂਦੇ ਆ, ਉਹਨਾਂ ਨੂੰ ਤੁਸੀਂ ਸੁਣ ਸਕਦੇ ਹੋ। ਫੋਨ ਦੇ ਉੱਤੇ ਵੀ ਅਪਲੋਡ ਕਰ ਦਿੱਤੇ ਜਾਂਦੇ ਦੋਨੇ, ਉੱਥੇ ਵੀ ਸੁਣ ਸਕਦੇ ਹੋ। ਜੇ ਤੁਹਾਡੇ ਕੋਲ ਸਮਾਰਟਫੋਨ ਆ ਉੱਥੇ ਵੀ ਪੋਡਕਾਸਟ ਦੇ ਵਿੱਚ ਇਹਨਾਂ ਨੂੰ ਤੁਸੀਂ ਸੁਣ ਸਕਦੇ ਹੋ। 4082725200 ਫੋਨ ਨੰਬਰ ਕਾਲ ਕਰਨੇ ਲਈ ਮੰਗਲਵਾਰ ਨੂੰ ਆ। ਅਤੇ ਹੁਣ ਚੱਲਾਂਗੇ ਤੁਹਾਡੇ ਜਿੰਨੀਆਂ ਤੁਸੀਂ ਪੁੱਛੇ ਹੋਏ ਆ ਇਲਾਜ ਉਹਨਾਂ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। 20 ਸਲਾਹ ਪਰਿਵਾਰ ਬਿਕਰਸਫੀਲਡ, ਮਹਿੰਦਰ ਸਿੰਘ ਪੰਗਲ ਅੰਡਿਆਨਾ, ਬਹਾਦਰ ਸਿੰਘ ਗਿੱਲ ਫੌਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗਰਮੀਤ ਸਿੰਘ ਜੀ ਯੂਕੇ ਤੋਂ, ਬਲਕਾਰ ਸਿੰਘ ਅਮਰਜੀਤ ਕੌਰ ਗਿੱਲ ਬਿਕਰਸਫੀਲਡ, ਤਜਿੰਦਰ ਸਿੰਘ ਗਿੱਲ ਬਿਕਰਸਫੀਲਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਕਿੰਦਰ ਕੌਰ ਰੀਡਲੀ, ਦਲਵੀਰ ਸਿੰਘ ਜਸਵੰਤ ਕੌਰ ਅਟਵਾਲ ਜੁਬਾ ਸਿਟੀ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁਬਾ ਸਿਟੀ, ਬਲਵੰਤ ਕੌਰ ਮੰਗਟ ਓਹਾਇਓ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਅਤੇ ਚੱਲਦੇ ਆਪਣੇ ਪ੍ਰੋਗਰਾਮ ਵੱਲ। ਉਸ ਤੋਂ ਪਹਿਲਾਂ ਦੱਸ ਦਈਏ ਕਿ ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਤੁਹਾਡੀ ਨਬਜ਼ ਦੇਖ ਕੇ ਦੱਸ ਦੇਵੇ। ਇਹ ਸਿਰਫ ਅਤੇ ਸਿਰਫ ਜਿਹੜੀਆਂ ਹੋਮ ਰੈਮਡੀਜ਼ ਆ, ਜਿਸ ਤਰ੍ਹਾਂ ਸਾਡੇ ਬਜ਼ੁਰਗ ਇਲਾਜ ਕਰਦੇ ਸੀ, ਉਹਨਾਂ ਦੀਆਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਆਯੁਰਵੈਦਿਕ ਤਰੀਕੇ ਨਾਲ ਕਿਹੜੀਆਂ ਕਿਹੜੀਆਂ ਚੀਜ਼ਾਂ ਲੈਣੀਆਂ ਉਹ ਗੱਲਾਂ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਤਿ ਸ੍ਰੀ ਅਕਾਲ ਜੀ। ਸਿਆਟਿਕਾ ਦੀ ਗੱਲ ਕਰਦੇ ਹੈਗੇ ਜੀ। ਇਹਦੇ ਵਿੱਚ ਤੁਸੀਂ ਆਪਣੇ ਜਿਹੜੀ ਨਿਰਗੁੰਡੀ ਹੁੰਦੀ ਉਹਦਾ ਪਾਊਡਰ ਤੁਸੀਂ ਮੰਗਵਾ ਲਓ। 3-4 ਚਮਚਿਆਂ ਦਾ ਕਾੜਾ ਬਣਾ ਕੇ ਤੁਸੀਂ ਆਪਣੇ ਪੀ ਸਕਦੇ। ਦੂਸਰਾ ਇਹਦਾ ਸੁੰਡ ਲੈਣੀ ਹੈਗੀ 2 ਚਮਚੇ ਸੁੰਡ ਦੇ ਅਤੇ 2 ਚਮਚੇ ਦੇਵਦਾਰ ਦਾ ਦਰਖਤ ਹੁੰਦਾ ਜੀ, ਉਹਦੀ ਛਿਲਕ ਦਾ ਤੁਸੀਂ ਲੈਣਾ ਹੈਗਾ ਪਾਊਡਰ। ਅਤੇ ਉਹ ਤੁਸੀਂ 2 ਚਮਚੇ ਉਹਦੇ 2 ਚਮਚੇ ਉਹਦੇ ਥੋੜ੍ਹਾ ਗੁੜ ਪਾ ਕੇ, ਗੁੜ ਦੀ ਮਿਕਸ ਕਰਕੇ ਵਿੱਚੋਂ ਮਿਕਸ ਜਿਹਾ ਕਰਕੇ ਉਹ ਖਾ ਲਿਆ ਕਰੋ। ਜਾਂ ਫਿਰ ਇਹਦੇ ਉੱਤੇ ਤੁਸੀਂ ਤਾਰਪੀਨ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ, ਜਿੱਥੇ ਸਾਰੇ ਪੇਨ ਸਿਆਟਿਕਾ ਦੇ ਮਾਲਿਸ਼ ਕਰੋ ਤਾਰਪੀਨ ਦੇ ਨਾਲ ਹਟ ਜਾਂਦਾ। ਅਖਰੋਟ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ ਇਹਦੇ ਨਾਲ। ਫਿਰ ਤੁਸੀਂ ਮਹਾਯੋਗਰਾਜ ਗੂਗਲ ਦੀਆਂ ਤੁਸੀਂ 1 ਗੋਲੀ ਸਵੇਰ ਨੂੰ 1 ਗੋਲੀ ਸ਼ਾਮ ਨੂੰ ਆਯੁਰਵੈਦਿਕ ਸਟੋਰ ਨੂੰ ਮਹਾਯੋਗਰਾਜ ਗੂਗਲ ਤੁਸੀਂ ਆਰਡਰ ਦੇ ਕੇ ਮੰਗਾ ਸਕਦੇ। ਜਾਂ ਹੋਰ ਬਾਲਾ ਜੇ ਘਰੇ ਹੀ ਕਰਨਾ ਨਾ ਤੁਸੀਂ ਜਵੈਨ ਵੀ ਇਹਦੇ ਵਾਸਤੇ ਚੰਗੀ ਰਹਿੰਦੀ। 1 ਚਮਚਾ ਅੱਧਾ ਕੁ ਚਮਚਾ ਜਾਂ ਜਿੰਨਾ ਤੁਸੀਂ ਖਾ ਸਕਦੇ ਹੋ ਜਵੈਨ ਦਾ, ਸਵੇਰ ਸ਼ਾਮ ਤੋਂ ਟਾਈਮ ਗਰਮ ਪਾਣੀ ਨਾਲ ਤੁਸੀਂ ਆਪਣੇ ਲੈ ਸਕਦੇ ਹੋ, ਲੈ ਲਓ। ਇਹ ਮਹਾ ਨਾਰਾਇਣੀ ਤੇਲ ਤੁਹਾਨੂੰ ਮਿਲ ਜਾਂਦਾ ਸਟੋਰਾਂ 'ਚ, ਉਹ ਤੇਲ ਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ। ਜਾਂ ਫਿਰ ਜਿਹੜੇ ਅਰਿੰਡ ਦੇ ਬੀਜ, ਉਹਨਾਂ ਦੀ ਗਿਰੀਆਂ ਜਾਂ ਅਰਿੰਡ ਦੇ ਬੀਜ, ਉਹ ਆਪਣੇ 1 ਚਮਚਾ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਤੁਸੀਂ ਦੁੱਧ ਮਾਂ ਵਾਲ ਕੇ ਭਾਵੇਂ ਉਹ ਪੀ ਲਿਆ ਕਰੋ। ਉਹ ਗਿਰੀਆਂ ਵੀ ਖਾ ਲਈ ਦੁੱਧ ਮਾਂ ਵਾਲ ਕੇ। ਨਹੀਂ ਕੁਝ ਕਰਨਾ ਤਾਂ ਮੇਥੀ ਵੀ ਚੰਗੀ ਰਹਿੰਦੀ, ਇਹਦੇ ਵੀ ਚਮਚਾ ਸਵੇਰ ਨੂੰ 1 ਸ਼ਾਮ ਨੂੰ ਉਹ ਆਪਣੇ ਖਾ ਲਈ। ਨਹੀਂ ਤਾਂ ਫਿਰ ਉਹਨੇ 1 ਟਾਈਮ ਕੀ ਖਾ ਲਈ, 1 ਟਾਈਮ ਮੇਰੀ ਬਣਾ ਕੇ ਖਾ ਲਈ ਜਿਹੜੀ ਹਰੀ। ਜਾਂ ਫਿਰ ਉਹਨੇ ਲਸਣ ਨੂੰ ਸਰੋਂ ਦੇ ਤੇਲ ਦੇ ਵਿੱਚ ਤੇ ਥੋੜ੍ਹੀ ਅਜਵਾਇਣ ਪਾ ਕੇ ਤੇਲ ਜਿਹਾ ਬਣਾ ਕੇ ਉਹਦਾ ਉਹ ਤੁਸੀਂ ਮਾਲਿਸ਼ ਕਰ ਸਕਦੇ। ਸਾਰੀਆਂ ਚੀਜ਼ਾਂ ਫਾਇਦੇਮੰਦ ਕਰਦੀਆਂ। ਜਿਹੜੇ ਕਹਿੰਦੇ ਸੀਗੇ ਆਪਣੇ ਇਸ ਲਈ ਵੀ ਪੁੱਛਿਆ ਸੀਗਾ ਵੀ ਗਰਭ 5-6 ਮਹੀਨੇ ਦਾ 2-3 ਮਹੀਨੇ ਦਾ ਜੇ ਨਿਆਣਾ ਹੋ ਜਾਂਦਾ ਵੀ ਡਿੱਗ ਪੈਂਦਾ ਹੈਗਾ, ਤੇ ਉਹਦੇ ਵਾਸਤੇ ਤਾਂ ਤੁਸੀਂ ਆਪਣੇ ਜਦ ਪ੍ਰੈਗਨੈਂਟ ਹੋ ਜਾਵੇ ਤਾਂ ਉਹਦੇ ਵਿੱਚੋਂ ਤੁਸੀਂ ਸੌਂਫ ਲੈਣੀ ਹੈਗੀ। ਜਿੰਨੀ ਜ਼ਿਆਦਾ ਤੋਂ ਜ਼ਿਆਦਾ ਸੌਂਫ ਖਾ ਸਕਦੇ ਹੋ ਤੁਸੀਂ ਆਪਣੇ। ਸੌਂਫ ਤੇ ਗੁਲਕੰਦ 2 ਚੀਜ਼ਾਂ ਤੁਸੀਂ ਮਿਲਾ ਕੇ ਖਾ ਸਕਦੇ ਹੈਗੇ ਇਹਦੇ ਵਿੱਚੋਂ ਰੋਜ਼। ਇਹਦੇ ਨਾਲ ਹੀ ਗਰਭਪਾਤ ਹੁੰਦੀ। ਜਾਂ ਫਿਰ ਆਪਣੇ ਛੋਲੇ ਜਿਹੜੇ ਹੁੰਦੇ ਕਾਲੇ ਛੋਲੇ, ਇਹਨਾਂ ਨੂੰ ਭਿਓ ਕੇ ਆਪਣੇ ਜਿੱਦਾਂ ਆਪਾਂ ਸਬਜ਼ੀ ਬਣਾਉਂਦੇ ਉਹਨਾਂ ਦੀ ਤਰੀ ਜੀ ਤੁਸੀਂ ਆਪਣੇ ਪੀਲੇ ਕਰੋ। ਛੋਲੇ ਖਾਣੇ ਛੋਲੇ ਖਾ ਲਓ, ਇਹਦੇ ਨਾਲ ਵੀ ਬਹੁਤ ਫਰਕ ਪੈ ਜਾਂਦਾ। ਨਹੀਂ ਤਾਂ ਫਿਰ ਸੌਂਫ ਦਾ ਹੀ ਅਰਕ ਮੰਗਾ ਲਓ, 1 ਆਉਂਸ ਆਪਣੇ ਸੌਂਫ ਦਾ ਅਰਕ ਰੋਜ਼ ਹੀ ਪੀ ਚੱਲੋ, ਇਹ ਵੀ ਆਪਣੇ ਠੀਕ ਰਹਿੰਦਾ ਹੈਗਾ। ਜਾਂ ਫਿਰ ਉਹਨੇ 12 ਕੁ ਗ੍ਰਾਮ ਸਮਝ ਲਓ 2-2.5 ਚਮਚੇ ਜੌਂ ਦਾ ਆਟਾ ਹੁੰਦਾ ਉਹਨਾਂ ਨੂੰ ਛਾਣ ਕੇ ਤੇ ਵਿੱਚ 2-2.5 ਚਮਚੇ ਸ਼ੱਕਰ ਮਿਲਾਉਣੀ ਨਹੀਂ ਹੈਗੀ, ਥੋੜਾ 1 ਚਮਚਾ ਵਿੱਚੋਂ ਸ਼ਹਿਦ ਜਿਹਾ ਮਿਲਾ ਕੇ ਉਹ ਆਪਣੇ ਲਈ ਬਣਾ ਕੇ ਤੇ ਉਹ ਖਾ ਲਿਆ ਕਰੋ। ਇਹ ਵੀ ਆਪਣੇ ਪ੍ਰੈਗਨੈਂਟ ਕਰ ਦਿੰਦੇ। ਗੁਲਕੰਦ ਤੇ ਸੌਂਫ ਤਾਂ ਵਧੀਆ ਚੀਜ਼ ਹੈ ਜੀ, ਉਹ ਵੀ ਕਬਜੀ ਨਹੀਂ ਹੁੰਦੀ, ਉਹ ਵੀ ਸਾਰਾ ਹਾਜਮਾ ਠੀਕ ਰਹਿੰਦਾ ਹੈਗਾ, ਵਧੀਆ ਚੀਜ਼। ਖੰਘ ਵਾਸਤੇ ਪੁੱਛੇ ਸੀਗੇ, ਖਾਂਸੀ ਜਿਹੜੀ ਰਹਿੰਦੀ ਹੈਗੀ ਉਹ ਤੁਲਸੀ, ਹਰੜ ਤੇ 3 ਚੀਜ਼ਾਂ ਬਰਾਬਰ ਲੈਣ। ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਹਿਦ ਦੇ ਵਿੱਚ ਮਿਲਾ ਕੇ। ਜਾਂ ਫਿਰ ਤੁਸੀਂ ਅੱਧਾ ਚਮਚਾ ਤਿਲ ਜਿਹੜੇ ਹੁੰਦੇ ਕਾਲੇ ਤਿਲ ਲੈ ਲਓ, ਅੱਧਾ ਚਮਚਾ ਤੁਲਸੀ ਪਾਊਡਰ ਲੈ, ਅੱਧਾ ਚਮਚਾ ਸੁੰਡ ਦਾ ਲੈ ਲਓ। ਇਹਨਾਂ ਦਾ ਕਾੜਾ ਜਿਹਾ ਬਣਾ ਕੇ ਇਹ ਪੀ ਸਕਦੇ ਹੈਗੇ। ਖਾਂਸੀ ਵਾਸਤੇ ਵੀ ਆਰਾਮ ਰਹੂਗਾ ਤੁਹਾਨੂੰ, ਤੇ ਜੇ ਅਥਰਾਈਟਸ ਹੈਗਾ ਤੁਹਾਨੂੰ ਉਹਦੇ ਵਾਸਤੇ ਵੀ ਆਰਾਮ। ਨਹੀਂ ਤਾਂ ਫਿਰ ਬਣਿਆ ਬਣਾਇਆ ਜਿਹਨਾਂ ਨੂੰ ਹੈਗਾ
ਫਿਰ ਸ਼ਲਗਮ ਵੀ ਚੰਗੇ ਰਹਿੰਦੇ ਹੈਗੇ ਖਾਂਸੀ ਵਾਲਿਆਂ ਨੂੰ। ਸ਼ਲਗਮ ਸਬਜ਼ੀ ਬਣਾ ਕੇ ਉਪਜਾ ਬਣਾ ਕੇ ਤੁਸੀਂ ਇਹ ਪੀ ਲੈ। ਸਰੰਜਾ ਮਿੱਠੀ, ਕਾਲੀ ਮਿਰਚਾਂ, ਇਹ ਦੋ ਇੱਕ ਬਰਾਬਰ ਲੈਣੀਆਂ। ਅੱਧਾ ਚਮਚਾ ਸ਼ਾਮ ਨੂੰ ਤੁਸੀਂ ਇਹ ਖਾ ਸਕਦੇ। ਸਰੰਜਾ ਮਿੱਠੀਆਂ ਤੇ ਕਾਲੀ ਮਿਰਚ, ਇਹ ਜਿਹੜੇ ਦਮੇ ਵਾਲੇ ਹੈਗੇ ਉਹਨਾਂ ਵਾਸਤੇ ਵਧੀਆ ਚੀਜ਼ ਹੈ, ਖਾਂਸੀ ਵਾਲੇ ਵਾਸਤੇ ਵਧੀਆ ਚੀਜ਼ ਹੈਗੀ। ਇਹਦੇ ਵਿੱਚੋਂ ਤੁਸੀਂ ਖਾਂਸੀ ਵਾਸਤੇ ਹੈਗੀ ਮਗਾਂ ਲੈ ਸਕਦੇ ਹੈਗੇ, ਪਿਪਲਾ ਮੂਲ ਤੇ ਸੁੰਡ ਤੇ ਬੇਹੜਾ, 4 ਚੀਜ਼ਾਂ ਹੈਗੀਆਂ। ਮਗਾਂ, ਪਿਪਲਾ ਮੂਲ, ਸੁੰਡ, ਬੇਹੜਾ, ਇਹ ਲੈ ਕੇ ਤੁਸੀਂ 1 ਚਮਚਾ ਇਹਦਾ ਸ਼ਹਿਦ ਨਾਲ ਤੁਸੀਂ ਇਹ ਲੈ ਸਕਦੇ ਹੈਗੇ। ਜੇ ਤੁਹਾਡੇ ਛਾਤੀ ਵਿੱਚ ਬਲਗਮ ਜੰਮੀ ਵੀ ਹੈਗੀ, ਨਹੀਂ ਨਿਕਲਦੀ ਹੈਗੀ, ਤਾਂ ਲੌਂਗ, ਕਾਲੀ ਮਿਰਚਾਂ, ਸੁੰਡ, ਅਨਾਰ ਦੇ ਛਿਲਕੇ ਸੁੱਕੇ ਵੇ, ਇਹ ਬਰਾਬਰ ਤੁਸੀਂ ਲੈਣੇ ਹੈਗੇ। ਤੇ ਉਹਨੇ 1.5 ਚਮਚਾ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਉਹਦਾ ਕਾੜਾ ਚਾਹ ਜੀ ਬਣਾ ਕੇ ਤੁਸੀਂ ਇਹ ਪੀ ਲਓ। ਖੰਡ ਦੀ ਜਗ੍ਹਾ ਭਾਵੇਂ ਮਿਸ਼ਰੀ ਪਾ ਲਓ, ਭਾਵੇਂ ਸ਼ਹਿਦ ਪਾ ਲਓ। ਇਹਦੇ ਨਾਲ ਥੋੜ੍ਹੀ ਆਪਣੇ ਜੰਮੀ ਵੀ ਜਿਹੜੀ ਬਲਗਮ ਉਹ ਨਿਕਲ ਜਾਂਦੀ ਹੈਗੀ। ਜਾਂ ਫਿਰ 5 ਕਾਲੀਆਂ ਮਿਰਚਾਂ ਤੇ 10 ਮਣੱਕੇ, ਇਹਨਾਂ ਨੂੰ ਪਾਣੀ ਵਿੱਚ ਉਬਾਲ ਕੇ ਚਾਹ ਜੀ ਬਣਾ ਕੇ ਤੁਸੀਂ ਇਹ ਪੀ ਸਕਦੇ ਹੈਗੇ। ਇਹ ਵੀ ਜਿਹੜੀ ਸਾਰੀ ਬਲਗਮ ਜੰਮੀ ਅੰਦਰੋਂ ਕੱਢ ਦੂਗੀ। ਜਾਂ ਫਿਰ ਤੁਸੀਂ ਅੱਗੇ ਪਿੱਛੇ ਦੇ ਮੋਟਾਪਾ ਘਟਾਉਣੇ ਨੂੰ ਪੁੱਛਦੇ ਸੀਗੇ, ਇੱਕ ਨੁਕਸਾ ਦੱਸ ਦਿੰਦਾ। ਹਰੜਾਂ ਲੈਣੀਆਂ ਹੈਗੀਆਂ, ਔਲਾ, ਪਿੱਤ ਪਾਪੜਾ, ਅਰਜਨ ਦੀ ਛਿੱਲ ਅਤੇ ਗਲੋ, ਇਹ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਹਰੜਾਂ, ਔਲਾ, ਪਿੱਤ ਪਾਪੜਾ, ਅਰਜਨ ਛਿੱਲ, ਗਲੋ, ਇਹ ਕੋਲੈਸਟਰੋਲ ਵਾਸਤੇ ਠੀਕ ਹੈਗਾ। ਜੇ ਕੋਲੈਸਟਰੋਲ ਦਾ ਪੁੱਛਦੇ ਸੀਗੇ, ਬਲੱਡ ਪ੍ਰੈਸ਼ਰ ਵਾਲੇ ਵੀ ਲੈ ਸਕਦੇ ਹੈਗੇ ਤੇ ਮੋਟਾਪਾ ਖਾਣੇ ਵਾਲੇ, ਇਹ ਵਧੀਆ ਤਿੰਨਾਂ ਬਿਮਾਰੀਆਂ ਵਾਸਤੇ ਵਧੀਆ ਚੀਜ਼ ਹੈਗੀ ਜੀ। ਹਾਂਜੀ, ਮੋਟਾਪਾ, BP, ਹਾਂਜੀ ਠੀਕ ਆ, ਤੇ ਕੋਲੈਸਟਰੋਲ, ਠੀਕ ਹੈ, ਤੇ ਵਧੀਆ ਤਿੰਨੇ ਚੀਜ਼ਾਂ ਹੈਗੀਆਂ। ਆਹ 5 ਚੀਜ਼ਾਂ ਜਿਹੜੀਆਂ ਉਹ ਲੈ ਸਕਦੇ ਹੈ। ਜਿਹੜੇ ਪਿੱਤੇ ਦੀ ਪਥਰੀ ਵਾਸਤੇ ਕਹਿੰਦੇ ਸੀਗੇ, ਉਹ ਇੰਡੀਆ ਹੈਗਾ ਭਾਈ, ਉਹ ਤਾਂ ਮਿਲ ਜਾਣਾ ਸੌਦਾ। ਇਹ ਨਿੰਮ ਦੇ ਪੱਤੇ ਲੈਣੇ ਹੈਗੇ ਤੇ ਆੜੂ ਦੇ ਪੱਤੇ, ਇਹ ਬਰਾਬਰ ਤੁਸੀਂ ਲੈਣੇ ਹੈਗੇ। ਅੱਧਾ ਚਮਚਾ ਤੁਸੀਂ ਗਾਜਰਾਂ ਦੀ ਪਹਿਲਾਂ ਕਾਂਜੀ ਪਾ ਲੈਣੀ, ਤੁਸੀਂ ਗਾਜਰਾਂ ਦੀ ਕਾਂਜੀ ਪਾ ਕੇ ਇਹ ਤੁਸੀਂ ਅੱਧਾ ਚਮਚਾ ਇਹਦਾ ਲੈ ਲੈਣਾ ਜੀ ਕਾਂਜੀ ਨਾਲ। ਜਾਂ ਫਿਰ ਤੁਸੀਂ ਆਪਣੇ ਮੂਲੀ ਦਾ ਪਾਣੀ 1 ਕੱਪ ਤੇ ਸਾਬਰ ਨਮਕ ਉੱਥੇ ਮਿਲ ਜੂਗਾ ਜੀ। ਸਾਬਰ ਨਮਕ ਕਹਿੰਦੇ ਪੰਸਾਰੀ ਤੇ ਉੱਥੇ ਮਿਲ ਜੂਗਾ ਇੰਡੀਆ ਹੈ। ਤੇ ਉਹ ਤੁਸੀਂ ਆਪਣੇ ਜਿੰਨਾ ਟੇਸਟ ਦੇ ਮੁਤਾਬਕ ਤੁਸੀਂ ਪਾ ਲਓ, ਅੱਧਾ ਚਮਚਾ ਜਾਂ 1 ਚਮਚਾ ਮੂਲੀ ਦੇ ਪਾਣੀ ਦੇ, ਉਹ ਤੁਸੀਂ ਪੀਓ। ਇਹਦੇ ਨਾਲ ਪਿੱਤੇ ਦੀ ਪਥਰੀ ਨਿਕਲ ਜੂਗੀ। ਜਾਂ ਫਿਰ ਤੁਸੀਂ ਆਪਣੇ ਸੁਹਾਂਜਣੇ ਦੀ ਜੜ ਦਾ ਛਿਲਕਾ ਉੱਥੇ ਲੈਣਾ ਜੀ ਪੰਸਾਰੀ ਤੋਂ। ਸੁਹਾਂਜਣੇ ਦੀ ਜੜ ਦਾ ਛਿਲਕਾ, ਇਹ ਅੱਧਾ ਚਮਚ, ਇਹ ਵੀ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਭਖੜਾ ਚੂਰਨ ਲੈ ਲਓ ਅੱਧਾ ਚਮਚਾ, ਇਹ ਵੀ ਜੇ ਭਖੜਾ ਚੂਰਨ ਲੈਣਾ, ਇਹ ਵੀ ਕਾਂਜੀ ਨਾਲ ਲੈਣਾ ਹੈਗਾ ਜੀ। ਇਹ ਸਾਰੇ ਪਿੱਤੇ ਦੀ ਪਥਰੀ ਦੇ ਇਲਾਜ ਹੈ ਜੀ ਜਿਹੜੇ ਮੈਂ ਦੱਸ ਰਿਹਾ। ਜਿਹੜੇ ਸੰਦ ਦੇ ਬੀਜ ਹੁੰਦੇ ਜੀ, ਉਹ ਤੁਸੀਂ ਪੀ ਕੇ 1 ਚੁਟਕੀ ਥੋੜ੍ਹੀ ਜ਼ਿਆਦਾ ਕਰ ਲਓ, ਅੱਧਾ ਚਮਚੇ ਤੁਸੀਂ ਆਪਣੇ ਸੰਦ ਦੇ ਬੀਜਾਂ ਦਾ ਲੈ ਲਓ। ਇਹ ਬੱਕਰੀ ਦੇ ਦੁੱਧ ਨਾਲ ਲੈਣਾ ਜੀ। 10 ਕੁ ਦਿਨ ਤੁਸੀਂ ਆਪਣੇ ਲਗਾਤਾਰ 10 ਕੁ ਦਿਨ ਤੁਸੀਂ ਉਹਨੇ ਲੈਣਾ ਹੈਗਾ। ਇਹ ਆ ਜਿਹੜਾ ਫਾਲਸੇ ਦੀ ਜੜ ਦਾ ਚੂਰਨ, ਫਾਲਸਾ ਜਿਹੜਾ ਦਰਖਤ ਹੁੰਦਾ ਜੀ, ਉਹਦੀ ਜੜ ਦਾ ਚੂਰਨ, ਇਹ ਪੰਸਾਰੀਆਂ ਕੋਲੋਂ ਮਿਲ ਜੂਗੀਆਂ ਜੀ ਸਾਰੀਆਂ ਚੀਜ਼ਾਂ। ਇਹ ਅੱਧਾ ਚਮਚਾ ਤੁਸੀਂ ਤਾਜ਼ੇ ਪਾਣੀ ਨਾਲ ਤੁਸੀਂ ਲੈ ਸਕਦੇ ਹੈਗੇ। ਇੱਕ ਖਟਕਲ ਦੀ ਜੜ ਦਾ ਚੂਰਨ, ਇਹ ਵੀ ਅੱਧਾ ਚਮਚਾ ਤੁਸੀਂ ਬੱਕਰੀ ਦੇ ਦੁੱਧ ਨਾਲ ਲੈਣਾ ਹੈਗਾ ਜੀ। ਇਹ ਵੀ 10 ਦਿਨ ਲੈਣਾ ਹੈਗਾ। ਜਿਹੜੇ ਕਹਿੰਦੇ ਹੱਥ ਪੈਰ ਮੇਰੇ ਜਲਦੇ ਰਹਿੰਦੇ ਹੈਗੇ, ਸੇਕ ਨਿਕਲਦਾ ਹੱਥਾਂ ਪੈਰਾਂ 'ਚ, 2-3 ਕੇਸ ਆਏ ਸੀ। ਇਹਦੇ ਵਿੱਚ ਤੁਸੀਂ ਸੌਂਫ ਲੈਣਾ ਹੈਗਾ, ਧਨੀਆ ਤੇ ਮਿਸ਼ਰੀ ਬਰਾਬਰ ਲੈਣੀਆਂ ਤਿੰਨੇ ਚੀਜ਼ਾਂ। 2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ, ਇਹ ਖਾਣੇ ਹੈ ਜੀ। ਜਾਂ ਫਿਰ ਤੁਸੀਂ ਆਪਣੇ ਸ਼ਤਾਵਰ ਤੇ ਮਿਸ਼ਰੀ, ਇਹ ਬਰਾਬਰ ਲੈਣੀਆਂ ਹੈਗੀਆਂ। ਤੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹਦਾ ਤੁਸੀਂ ਲੈਣਾ ਹੈਗਾ। ਤੇ ਇਹਦੇ ਵਿੱਚ ਤੁਸੀਂ ਆਲੂ ਬੁਖਾਰਾ ਖਾ ਸਕਦੇ ਹੈਗੇ। ਜਾਂ ਇਮਲੀ ਨੂੰ ਥੋੜ੍ਹੀ ਭਿਓ ਕੇ 5-7 ਦਾਣੇ, ਜਿਸ ਤਰ੍ਹਾਂ ਗਿਟਕਾਂ ਵਾਲੀ ਇਮਲੀ ਹੈ ਤੁਹਾਡੇ ਕੋਲ, ਤਾਂ 5-7 ਬੀਜ ਜਿਹੜੇ ਹੁੰਦੇ ਇਮਲੀ ਸਣੇ, ਉਹ ਪਾਣੀ ਵਿੱਚ ਭਿਓ ਕੇ ਸਵੇਰ ਨੂੰ ਮਸਲ ਕੇ ਉਹ ਤੁਸੀਂ ਪੀਣਾ। ਇਮਲੀ ਪੀਣੀ ਹੈ ਤੁਸੀਂ, ਨਹੀਂ ਗਿਟਕਾਂ ਵਾਲੀ ਹੈਗੀ ਤਾਂ ਅੰਦਾਜ਼ੇ ਨਾਲ ਤੁਸੀਂ 1 ਗਲਾਸ ਮਾਮਨੇ ਪਾ ਕੇ ਤੁਸੀਂ ਰਾਤ ਨੂੰ ਭਿਓ ਕੇ ਰੱਖ ਲਓ, ਮਸਲ ਕੇ ਸਵੇਰ ਨੂੰ ਪੀ ਲਓ। ਜਾਂ ਆਪਣੇ ਇਮਲੀ ਦੀ ਚਟਨੀ ਤਾਂ ਘਰ ਬਣਾਈ ਵੀ ਹੁੰਦੀ ਹੈ, ਉਸੀ ਮਤੇ 2-3 ਚਮਚੇ ਪਾਣੀ ਦੇ ਗਲਾਸ ਰੋਜ਼ ਭਰ ਕੇ ਪੀ ਲਿਆ ਕਰੋ। ਇਹਦੇ ਨਾਲ ਹੱਥਾਂ ਪੈਰਾਂ ਮਤੇ ਸੇਕ ਨਿਕਲਣਾ ਜਿਹੜਾ ਬੰਦ ਹੋ ਜੂਗਾ। ਤੇ ਔਲੇ ਦਾ ਮੁਰੱਬਾ ਇਹਦੇ ਵਿੱਚ ਵਾ ਚੰਗਾ ਰਹਿੰਦਾ ਜੀ। ਔਲੇ ਦਾ ਮੁਰੱਬਾ ਖਾ ਲਓ। ਜੇ ਨਹੀਂ ਮੁਰੱਬਾ ਖਾਣੇ ਨੂੰ ਜੀ ਕਰਦਾ ਤਾਂ ਔਲੇ ਦਾ ਜੂਸ ਪੀ ਲਓ, ਨਹੀਂ ਤਾਂ ਔਲੇ ਦੇ ਪਾਊਡਰ ਲੈ ਲਓ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਔਲੇ ਦਾ ਪਾਊਡਰ। ਫਿਰ ਗੁਲਕੰਦ ਇਹਦੇ ਵਿੱਚ ਬਹੁਤ ਰਹਿੰਦਾ ਜੀ ਵਧੀਆ, ਜਿਹੜੇ ਸਾਰਾ ਪੇਟ ਸਾਫ਼ ਕਰ ਦੂਗਾ, ਖੂਨ ਸਾਫ਼ ਕਰ ਦੂਗਾ। 2-3 ਚਮਚੇ ਇਹਦੇ ਵਿੱਚੋਂ 2-3 ਚਮਚੇ ਤੁਸੀਂ ਰੋਜ਼ ਖਾ ਸਕਦੇ ਹੈਗੇ ਗੁਲਕੰਦ ਦੇ। ਜਿਹੜੇ ਕਬਜੀ ਸਾਰਾ ਦੂਰ ਕਰ ਦਿੰਦਾ ਜੀ। ਜਿਹੜੀ ਜਨਾਨੀ ਪੁੱਛਦੀ ਸੀ ਕਬਜੀ ਵਾਸਤੇ, ਉਹ ਵੀ 2-3 ਚਮਚੇ ਗੁਲਕੰਦ ਦੇ ਹੀ ਖਾ ਲਿਆ ਕਰੇ ਜੀ। ਜਿਹੜੇ ਕਹਿੰਦੇ ਸੀਗੇ ਉਹਨੇ ਸਰਦੀ ਖਾਂਸੀ ਜ਼ੁਕਾਮ ਜਾਂ ਲੱਗੇ ਹੀ ਰਹਿੰਦਾ ਹੈਗਾ, ਉਹ ਆਪਣੇ ਆਯੁਰਵੈਦਿਕ ਸਟੋਰ 'ਚੋਂ ਮਿਲੂਗਾ ਜੀ। ਲਕਸ਼ਮੀ ਬਿਲਾਸ ਰਸ ਕਹਿੰਦੇ ਜੀ, ਲਕਸ਼ਮੀ ਬਿਲਾਸ ਰਸ। ਉਹ ਜਿਸ ਤਰ੍ਹਾਂ ਉਹਦੇ ਉੱਤੇ ਸ਼ੀਸ਼ੀ ਦੇ ਉੱਤੇ ਲਿਖਿਆ ਹੋਊਗਾ, ਉਨੇ ਤੁਸੀਂ ਆਪਣੇ ਲਈ ਜਾਈਓ। ਇਸ ਸਰਦੀ ਖਾਂਸੀ ਜ਼ੁਕਾਮ ਜਿਸ ਤਰ੍ਹਾਂ ਲੱਗਿਆ ਰਹਿੰਦਾ ਹੈਗਾ, ਉਹਦੇ ਆਪਣੇ ਠੀਕ ਹੋ ਜਾਂਦਾ ਇਹਦੇ ਨਾਲ ਜੀ। ਜਿਹੜੇ ਕਹਿੰਦੇ ਸੀ ਕੁੜੀ ਦੀ ਆਪਣੇ ਦਿਲ ਦੀ ਧੜਕਨ ਤੇਜ਼ ਰਹਿੰਦੀ ਹੈਗੀ, ਉਹਨੇ ਗਾਜਰਾਂ ਦਾ ਮੁਰੱਬਾ ਖਿਲਾਵੇਂ ਜੀ ਉਹਨੂੰ।
ਹਾਂ, ਗਾਜਰਾਂ ਦਾ ਮੁਰੱਬਾ ਖਿਲਾ ਦੇਵੇ ਜਾਂ ਉਹਨੇ ਇਹਦੇ ਵਿੱਚੋਂ ਤੁਸੀਂ ਉਹਨੇ ਲੈ ਸਕਦੇ ਹੈਗੇ ਅੰਗੂਰ 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 ਖਿਲਾਓ ਉਹਨੂੰ ਜਾਂ ਅੰਗੂਰਾਂ ਦਾ ਜੂਸ ਪਿਲਾ ਦਿਓ ਜਾਂ ਫਿਰ ਉਹਨੂੰ ਆਪਣੇ ਇੱਕ ਜੇ ਛੋਟੀ ਕੁੜੀ ਹੈਗੀ ਤਾਂ ਥੋੜ੍ਹਾ ਪਿਆਜ਼ ਦਾ ਉਹਦਾ ਸੂਪ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਖਿਲਾ ਸਕਦੇ ਹੈਗੇ। ਅੱਧੇ ਕੁ ਪਿਆਜ਼ ਦਾ ਸੂਪ ਜਿਹਾ ਬਣਾ ਕੇ ਉਹ ਖਿਲਾਦੇ ਕਰੋ, ਉਹਦੇ ਨਾਲ ਦਿਲ ਦੀ ਧੜਕਣ ਠੀਕ ਹੋ ਜਾਂਦੀ ਹੈ ਜੀ। ਤੇ ਔਲਾ ਪਾਊਡਰ ਤੇ ਮਿਸ਼ਰੀ ਬਰਾਬਰ ਮਿਲਾ ਕੇ ਤੁਸੀਂ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਉਹ ਖਿਲਾਦੇ ਕਰੋ। ਗਾਜਰਾਂ ਦਾ ਜੂਸ ਪਿਲਾਦੇ ਕਰੋ ਤੁਸੀਂ ਉਹਨੂੰ, ਜਾਂ ਫਿਰ ਕੇਲਾ ਜੇ ਖਾਂਦੀ ਹੈਗੀ ਤਾਂ ਉਹਦੇ ਵਿੱਚ 2 ਚਮਚੇ ਸ਼ਹਿਦ ਦੇ ਮਿਲਾ ਕੇ ਉਹ ਖਿਲਾਦੇ ਕਰੋ। ਇਹਦੇ ਨਾਲ ਆਪਣੇ ਜਿਹੜੇ ਦਿਲ ਤੇ ਧੜਕਦਾ ਉਹ ਆਪਣੇ ਠੀਕ ਹੋ ਜਾਂਦਾ ਜੀ। ਤੇ ਜਾਂ ਫਿਰ ਇਹਦੇ ਵਿੱਚ ਜੇ ਤੁਸੀਂ ਲੀਚੀ ਦਾ ਜੂਸ ਵੀ ਇਹਦੇ ਵਿੱਚ ਚੰਗਾ ਰਹਿੰਦਾ ਜੀ। ਲੀਚੀ ਦਾ ਜੂਸ ਆਪਣੇ ਪਿਲਾ ਸਕਦੇ ਹੈਗੇ, ਇਹਦੇ ਨਾਲ ਵੀ ਆਪਣੇ ਦਿਲ ਦੀ ਧੜਕਣ ਠੀਕ ਹੋ ਜਾਂਦੀ, ਦਿਮਾਗ ਵੀ ਆਪਣੇ ਯਾਦ ਸ਼ਕਤੀ ਵੱਧ ਜਾਂਦੀ, ਠੀਕ ਹੋ ਜਾਂਦੀ ਲੀਚੀ ਦੇ ਜੂਸ। ਜਿਹੜੇ ਕੋਲੈਸਟਰੋਲ ਕਹਿੰਦੇ ਸੀਗੇ ਉਹਦੇ ਵਿੱਚ ਤੁਸੀਂ ਔਲੇ ਦਾ ਰਸ 1 ਔਂਸ ਤੇ ਥੋੜੀ ਹਲਦੀ ਇਹ ਪਾ ਕੇ ਵਿੱਚੋਂ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹਦੇ ਵਿੱਚ ਫਿਰ ਲਸਣ ਤੇ ਆਪਣੇ ਸ਼ਾਇਦ ਤਾਂ ਦੱਸਿਆ ਹੀ ਹੈਗਾ ਕੋਲੈਸਟਰੋਲ ਵਾਸਤੇ, ਉਹ ਤੁਸੀਂ ਲੈ ਸਕਦੇ ਹੈਗੇ। ਫਿਰ ਮੇਥੀ ਇਹਦੇ ਵਿੱਚ ਚੰਗੀ ਰਹਿੰਦੀ ਹੈਗੀ, 1 ਚਮਚਾ ਮੇਥੀ ਤੁਸੀਂ ਭਿਓ ਕੇ ਰੱਖ ਦਿਓ ਤੇ ਉਹ ਤੁਸੀਂ ਆਪਣੇ ਚਾਹੇ ਤਾਂ ਚਾਹ ਬਣਾ ਕੇ ਪੀ ਲਓ, ਚਾਹੇ ਐਂ ਹੀ ਪਾਣੀ ਪੀ ਕੇ ਉੱਪਰੋਂ ਮੇਥੀ ਜੀ ਖਾ ਲਓ। ਫਿਰ ਅਰਜੁਨ ਦਰਖਤ ਦਾ ਪਾਊਡਰ ਹੁੰਦਾ, ਜਿਹੜਾ ਅਰਜੁਨਾ ਪਾਊਡਰ ਹੁੰਦਾ, ਉਹ ਤੁਸੀਂ ਚਾਹੇ ਚਾਹ ਬਣਾ ਕੇ ਪੀ ਲਓ, ਉਹਦੀ ਚਾਹੇ ਤੁਸੀਂ ਉਹ ਫੱਕੀ ਲੈ ਕੇ ਖਾ ਲਓ, ਉਹ ਵੀ ਚੰਗਾ ਰਹਿੰਦਾ ਹੈਗਾ ਜੀ ਇਹਦੇ ਕੋਲੈਸਟਰੋਲ ਵਾਸਤੇ। ਫਿਰ ਓਮੇਗਾ 3 ਦੇ ਕੈਪਸੂਲ ਬਣੇ ਬਣਾਏ ਮਿਲ ਜਾਂਦੇ ਜੀ। ਓਮੇਗਾ 3 ਦੇ ਕੈਪਸੂਲ ਉਹ ਘੱਟੋ ਘੱਟ ਜੇ ਤੁਸੀਂ ਲੈਣੇ ਹੈਗੇ ਤਾਂ 1200 mg ਦੇ ਲੈਣੇ ਹੈ ਜੀ। 500-400 mg ਵਾਲੇ ਕੁਝ ਨਹੀਂ ਕਹਿੰਦੇ ਹੈਗੇ, 1200 mg ਵਾਲੇ ਜੇ ਉਹਨੇ ਓਮੇਗਾ 3 ਲਿਖਿਆ ਵਾ ਉਹਦੇ ਤੇ, ਜੇ +D3 ਵਾਲੇ ਮਿਲਦੇ ਹੈਗੇ ਤਾਂ ਉਹ ਉੱਥੇ ਵੀ ਚੰਗਾ ਜੀ। ਉਹਦੇ ਵਿੱਚੋਂ ਮੈਂ ਆਪ ਇਹੀ ਖਾਂਦਾ ਜੀ ਓਮੇਗਾ 3 ਦੇ, ਤੇ +D3 ਹੈਗੀ ਵਿਟਾਮਿਨ 3 1000 ਹੈਗੀ, ਤੇ ਓਮੇਗਾ 3 ਦੇ ਉਹ 1200 mg ਇਹ ਲੈ ਲੈ ਕਰੋ। ਥਰੀ ਦਿਲ ਵਾਸਤੇ ਵੀ ਠੀਕ ਹੈਗੇ ਤੇ ਉਹ ਵੀ ਮੈਂ ਤਾਂ ਰਾਜੀ ਖੁਸ਼ੀ ਖਾਂਦਾ ਜੀ, ਬਿਮਾਰੀ ਤਾਂ ਹੈ ਨਹੀਂ ਕੋਈ। ਹਾਰਟ ਵਾਸਤੇ ਠੀਕ ਰਹਿੰਦੇ ਹੈਗੇ, ਆਪਣੇ ਕੋਲੈਸਟਰੋਲ ਵਾਸਤੇ ਵੀ ਠੀਕ ਰਹਿੰਦੇ ਹੈ। ਤੇ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੋ ਅਦਰਕ ਲਸਣ ਤੇ ਹਲਦੀ ਦੀ ਚਟਨੀ ਬਣਾ ਕੇ ਇਹ ਖਾ ਸਕਦੇ ਹੈਗੇ। ਅਨਾਰ ਦਾ ਜੂਸ ਪੀ ਸਕਦੇ ਹੈਗੇ। ਜਿਹੜੇ ਕਾਲੇ ਛੋਲੇ ਹੁੰਦੇ ਜੀ ਇਹੀ ਖਾ ਲਿਆ ਕਰੋ 2 ਮੁੱਠੀਆਂ, ਇਹੀ ਕੋਲੈਸਟਰੋਲ ਸਾਰਾ ਘਟਾ ਦੋਗੇ ਜੇ ਨਹੀਂ ਦਵਾਈ ਖਾਣੀ। ਤੇ ਤੁਸੀਂ 2 ਅਖਰੋਟ ਰੋਜ਼ ਖਾ ਸਕਦੇ ਹੈਗੇ। ਹੁਣ ਗਰਮੀਆਂ 'ਚ ਸਾਰੇ ਕਰਨੀਆਂ ਹੈਗੀਆਂ ਤਾਂ ਆਪਣੇ ਪਾਣੀ ਨਾਲ ਭਿਓ ਕੇ ਖਾ ਲਓ, ਇਹਦੀ ਫਿਰ ਗਰਮੀ ਚੱਕ ਹੋ ਜਾਂਦੀ ਅਖਰੋਟਾਂ ਦੀ। ਔਲੇ ਅੱਛੀ ਤੇ ਫਿਰ ਦਾਲ ਚੀਨੀ ਤੇ ਕਲੌਂਜੀ ਤੁਸੀਂ ਦੱਸੀ ਵੀ ਹੈਗੀ, ਇਹ ਤੁਸੀਂ ਆਪਣੇ ਲੈ ਸਕਦੇ ਹੋ ਸ਼ਹਿਦ ਮਾ ਪਾ ਕੇ। ਇਹਦੇ ਵਿੱਚੋਂ ਤੁਸੀਂ ਅੱਗੇ ਦਮੇ ਵਾਸਤੇ ਪੁੱਛਦੇ ਸੀਗੇ, ਕਹਿੰਦੇ ਦਮਾ ਹੈਗਾ ਉਹਦੇ ਵਿੱਚੋਂ ਤੁਸੀਂ ਆਪਣੇ 1 ਕੇਲਾ ਕੱਟ ਕੇ ਆਰਾਮ ਨਾਲ ਕਾਲੀ ਮਿਰਚਾਂ ਬਰੂਦ 1 ਚੁਟਕੀ ਜਾਂ ਥੋੜੀ ਜਿੰਨੀ ਜ਼ਿਆਦਾ ਥੋੜੀ 1 ਚੁਟਕੀ ਜਾਂ 1.5 ਚੁਟਕੀ ਕਾਲੀ ਮਿਰਚਾਂ ਦੀ ਉਹ ਬਰੂਦ ਸਵੇਰ ਨੂੰ ਘੀ ਦੇ ਵਿੱਚ ਭੁੰਨ ਕੇ ਖਾ ਲਓ ਜੀ ਕੇਲੇ ਨੂੰ। ਇਹ ਆਪਣੇ ਵਧੀਆ ਚੀਜ਼ ਹੈਗੀ ਹੈ ਦਮੇ ਵਾਸਤੇ। ਤੇ ਸੁੰਡ ਕਾਲੀ ਮਿਰਚਾਂ ਤੇ ਹਲਦੀ ਇਹ ਬਰਾਬਰ ਲੈਣੀਆਂ 3 ਚੀਜ਼ਾਂ। ਜਿੰਨਾ ਮਰਜ਼ੀ ਤਾਂ ਮੈਂ ਤੁਹਾਨੂੰ ਅੱਧ ਕੁ ਘੰਟੇ ਵਿੱਚ ਫਰਕ ਪਤਾ ਲੱਗ ਜੂਗਾ ਜੀ ਲੈ ਕੇ। ਰੋਜ਼ ਤੁਸੀਂ ਆਪਣੇ ਅੱਧਾ ਚਮਚਾ ਲੈਣਾ ਹੈਗਾ ਸਵੇਰ ਨੂੰ, ਐਨ ਬਹੁਤ ਵਧੀਆ। ਜਿੰਨੀ ਵੀ ਸਾਰੇ ਬਲਗਮ ਜੰਮੀ ਵੀ ਅੰਦਰ ਉਹ ਨਿਕਲ ਜੂਗੀ ਬ੍ਰੌਂਕਾਈਟਸ ਵਾਸਤੇ। ਇਹ 100% ਗਰੰਟੀ ਵਾਲਾ ਇਲਾਜ ਹੈ ਜੀ। ਸੁੰਡ ਕਾਲੀ ਮਿਰਚਾਂ ਹਲਦੀ 3 ਚੀਜ਼ਾਂ ਸਾਰੇ ਘਰ ਪਈਆਂ ਹੈਗੀਆਂ। ਜੇ ਤੁਹਾਨੂੰ ਹਲਦੀ ਇੱਥੇ ਗੱਠੀਆਂ ਵਾਲੀ ਮਿਲਦੀ ਹੈ ਸਟੋਰੋਂ ਤਾਂ ਘਰ ਲਿਆ ਕੇ ਉਹ ਪੀਸੋ ਤਾਂ ਫਿਰ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ ਜੀ। ਦੂਈ ਹਲਦੀ ਮੈਂ ਤਾਂ ਖਬਰ ਕੀ ਮਿਲਾਇਆ ਵਾ ਹੁੰਦਾ। ਇਹਦੇ ਵਿੱਚ ਤੁਸੀਂ ਉਹ ਲੈ ਸਕਦੇ ਹੈਗੇ ਹਰੜਾ ਬੇਹੜਾ ਇਹ ਬਰਾਬਰ ਲੈ ਕੇ ਤੁਸੀਂ ਆਪਣੇ 1 ਚਮਚਾ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਆਪਣੇ ਲੈ ਸਕਦੇ ਹੈਗੇ ਇਹ। ਜਾਂ ਫਿਰ ਇਹਦੇ ਵਿੱਚੋਂ ਸੁਹਾਗੇ ਦੀ ਖਿੱਲ ਵੀ ਠੀਕ ਰਹਿੰਦੀ ਹੈਗੀ, ਸੁਹਾਗੇ ਦੀ ਖਿੱਲ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਮਲੱਠੀ ਪਾਊਡਰ ਲੈ ਸਕਦੇ ਹੈਗੇ ਇਹਦੇ ਵਿੱਚ ਦਮੇ ਵਾਸਤੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਅੰਜੀਰ ਵੀ ਵਧੀਆ ਰਹਿੰਦੇ ਜੀ। ਜਿਹੜੇ ਫਿੱਗ ਹੁੰਦੇ ਹੈਗੇ 2-3 ਫਿੱਗ ਤੁਸੀਂ ਰਾਤ ਨੂੰ ਪਾਣੀ ਭਿਓ ਕੇ ਰੱਖ ਦਿਓ, ਸਵੇਰ ਨੂੰ ਉੱਠ ਕੇ ਖਾਲੀ ਪੇਟ ਤੁਸੀਂ ਖਾ ਲਓ। ਫਿਰ ਕਰੇਲੇ ਦਾ ਜੂਸ ਇਹਦੇ ਵਿੱਚ ਚੰਗਾ ਰਹਿੰਦਾ। ਕਰੇਲੇ ਦਾ ਤੁਸੀਂ 4-5 ਚਮਚੇ ਭਾਵੇਂ ਪੀ ਲਓ ਕਰੇਲੇ ਦਾ ਜੂਸ, ਇਹ ਵੀ ਦਮੇ ਵਾਸਤੇ ਠੀਕ ਹੈਗਾ। ਕਣਕ ਦਾ ਜੂਸ ਇਹਦੇ ਵਿੱਚ ਠੀਕ ਰਹਿੰਦਾ ਜੀ। ਜਾਂ ਫਿਰ ਆਪਣੇ 2-3 ਛੋਟੀ ਇਲਾਇਚੀ ਪਾ ਕੇ ਮੂੰਹਾਂ ਚੂਸੀ ਚੱਲੋ, ਇਹ ਵੀ ਆਪਣੇ ਦਮੇ ਨੂੰ ਠੀਕ ਕਰ ਦਿੰਦੀ ਹੈ। ਪਿਆਜ਼ ਦਾ ਰਸ 2 ਚਮਚੇ ਜਾਂ 1-2 ਚਮਚੇ ਪਿਆਜ਼ ਦਾ ਰਸ 1 ਚਮਚਾ ਸ਼ਹਿਦ ਦਾ ਪਾ ਕੇ ਤੁਸੀਂ ਇਹੀ ਖਾ ਸਕਦੇ ਲੈ ਕਰੋ। ਜਾਂ ਤੁਲਸੀ ਦੀਆਂ ਜਿਹੜੀਆਂ ਬੂੰਦਾਂ ਜਿਹੀਆਂ ਮਿਲਦੀਆਂ ਹੈਗੀਆਂ, ਤੁਲਸੀ ਜਾਂ ਤੁਲਸੀ ਦੇ ਪੱਤੇ 5-6 ਚਟਨੀ ਬਣਾ ਕੇ ਸ਼ਹਿਦ ਪਾ ਕੇ ਥੋੜ੍ਹਾ ਜਿਹਾ ਇਹ ਖਾ ਸਕਦੇ ਹੈਗੇ। ਜੇ ਸਾਡੇ ਕੋਲ ਤੁਲਸੀ ਦੇ ਡ੍ਰੌਪਸ ਹੈਗੇ ਉਹ 2-3 ਡ੍ਰੌਪਸ ਪਾਣੀ ਵਿੱਚ ਪਾ ਕੇ ਤੁਸੀਂ ਉਹ ਪੀ ਸਕਦੇ ਹੈਗੇ। ਫਿਰ ਆਪਣਾ ਜਿਹੜਾ ਭੋਜਨ ਬਣਾਉਂਦੇ ਤੁਸੀਂ ਰੋਟੀ ਪਾਣੀ ਨਾਰੀਅਲ ਦੇ ਤੇਲ ਦੇ ਵਿੱਚੋਂ ਬਣਾ ਲਿਆ ਕਰੋ, ਇਹ ਚੰਗਾ ਰਹਿੰਦਾ ਹੈਗਾ ਜੀ ਇਹਦੇ ਵਿੱਚੋਂ। ਜਾਂ ਫਿਰ ਲਸਣ ਦਾ ਜੂਸ ਤੁਸੀਂ 1 ਚਮਚਾ ਗਰਮ ਪਾਣੀ ਵਿੱਚ ਪਾ ਕੇ ਇਹ ਵੀ ਤੁਸੀਂ ਪੀ ਸਕਦੇ ਹੈ। ਬਥੇਰੇ ਇਲਾਜ ਹੈ ਜੀ ਇਹਦੇ ਸਾਹਮਣੇ। ਅੱਗੇ ਜੇ ਸੰਗ੍ਰਹਿਣੀ ਵਾਸਤੇ ਪੁੱਛਦੇ ਸੀਗੇ ਉਹ ਤਾਂ ਦਹੀਂ ਦੀ ਲੱਸੀ ਦੇ ਵਿੱਚ ਤੁਸੀਂ ਆਪਣੇ 1 ਚੁਟਕੀ ਹਿੰਗ ਦੀ ਪਾ ਸਕਦੇ ਹੈਗੇ ਜੀ।
ਹਾਂਜੀ, ਕੂੜਾ ਛਾਲ ਜਾਂ ਕੂੜਾ ਸੱਕ ਪਾਊਡਰ 3 ਚਮਚੇ ਦਹੀਂ ਦੇ ਵਿੱਚ ਪਾ ਕੇ ਖਾਣੇ ਜੀ ਰੋਜ਼। ਰੋਟੀ ਨਹੀਂ ਖਾਣੀ ਇਹਦੇ ਵਿੱਚ। ਜੇ ਤੁਸੀਂ ਜਿੰਨਾ ਚਿਰ ਇਲਾਜ ਕਰਨਾ ਹੈਗਾ 8-10 ਦਿਨ ਬਾਅਦ ਸੰਗ੍ਰਹਿਣੀ ਵਧੀਆ ਠੀਕ ਹੋ ਜਾਂਦੀ ਜੀ ਇਹ ਕੂੜਾ ਸੱਕ ਨਾਲ। 3 ਚਮਚੇ ਦਹੀਂ, ਜਿੰਨੀ ਤੁਸੀਂ ਦਹੀਂ ਜ਼ਿਆਦਾ ਖਾਣੀ ਹੈ ਓਨਾ ਛੇਤੀ ਤੁਹਾਨੂੰ ਆਰਾਮ ਆਊਗਾ। ਦਹੀਂ ਦੇ ਵਿੱਚ ਖਾਓ, ਦਹੀਂ ਦੀ ਲੱਸੀ ਪੀਓ, ਦਹੀਂ ਖਾਓ, ਫਲ ਫਰੂਟ ਖਾ ਲਓ, ਜਿਹੜਾ ਮਰਜ਼ੀ ਤੁਸੀਂ ਫਲ ਫਰੂਟ ਜਾਂ ਜੂਸ ਤੁਸੀਂ ਉਹ ਖਾ ਲਓ। ਰੋਟੀ ਬੰਦ ਕਰ ਦਿਓ। ਇਹਦੇ ਵਿੱਚ ਖਿਚੜੀ ਖਾ ਸਕਦੇ ਆ ਤੁਸੀਂ, ਖਿਚੜੀ ਤੇ ਦਾਲ ਚੌਲ ਦੀ, ਮੂੰਗੀ ਦਾਲ ਤੇ ਚੌਲਾਂ ਦੀ ਖਿਚੜੀ ਜੀ ਬਣਾ ਕੇ ਉਹ ਖਾ ਲਿਆ ਕਰੋ ਦਹੀਂ ਦੇ ਨਾਲ। ਉਹਦੇ ਵਿੱਚ ਫਿਰ ਕਾਲਾ ਨੂਨ ਪਾ ਲਿਆ ਵਿੱਚ। ਇਹ ਚੀਜ਼ਾਂ ਕਰੋ ਜੀ, ਇਹਦੇ ਨਾਲ ਛੇਤੀ ਆਰਾਮ ਆ ਜਾਂਦਾ। ਜਾਂ ਫਿਰ ਬਣੀ ਬਣਾਈ ਤੁਹਾਨੂੰ ਇੱਥੇ ਮਿਲ ਜਾਂਦੀ ਹੈਗੀ ਕੋਟੇਜ ਘਣ ਬੱਟੀ ਹੈਗੀ ਜੀ, ਕੋਟੇਜ ਘਣ ਬੱਟੀ। ਇਹ ਆਯੁਰਵੈਦਿਕ ਸਟੋਰ ਤੋਂ ਮਿਲੂਗੀ, ਜਾਂ ਤੁਸੀਂ ਆਰਡਰ ਦੇ ਕੇ ਹੀ ਮੰਗਵਾ ਸਕਦੇ ਹੈਗੇ। ਉਹ ਜਿਸ ਤਰ੍ਹਾਂ ਤੇ ਲਿਖੀ ਵੀ ਹੋਈ ਤੁਸੀਂ ਉਹ ਲੈ ਲਿਓ। ਨਹੀਂ, ਜਾਂ ਫਿਰ ਕੋਟੇਜ ਅਰਿਸਟ, ਇਹ ਲਿਕੁਇਡ ਹੈ ਜੀ। ਇਹ ਜਿਸ ਤਰ੍ਹਾਂ ਉੱਥੇ ਲਿਖਿਆ ਹੋਊਗਾ 4 ਚਮਚੇ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਰੋਜ਼। ਕੋਟੇਜ ਅਰਿਸਟ ਹੈਗਾ ਲਿਕੁਇਡ, ਕੋਟੇਜ ਘਣ ਬੱਟੀ ਇਹ ਗੋਲੀਆਂ ਹੈਗੀਆਂ ਜੀ। ਫਿਰ 7 ਇਸਬਗੋਲ ਜਿਹੜਾ ਹੁੰਦਾ ਇਹ ਦਹੀਂ ਦੇ ਵਿੱਚੋਂ ਪਾ ਕੇ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਸੰਗ੍ਰਹਿਣੀ ਵਾਸਤੇ ਤੁਸੀਂ ਆਪਣੇ ਜਾਮਨ ਦੇ ਜਿਹੜੇ ਪੱਤੇ ਹੁੰਦੇ ਉਹਨਾਂ ਨੂੰ ਸੁਕਾ ਕੇ 1 ਚਮਚਾ ਤੁਸੀਂ ਉਹ ਲੈ ਸਕਦੇ ਹੈਗੇ। ਜੇ ਨਹੀਂ ਪੱਤੇ ਮਿਲਦੇ ਇੱਥੇ ਤਾਂ ਜਾਮਣਾ ਦਾ ਜੂਸ ਹੀ ਪੀ ਲਓ ਭਾਵੇਂ ਤੁਸੀਂ। ਫਿਰ ਅਨਾਰ ਦਾ ਜੂਸ ਇਹਦੇ ਵਿੱਚ ਚੰਗਾ ਰਹਿੰਦਾ ਹੈਗਾ ਜੀ। ਅਨਾਰ ਦਾ ਜੂਸ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਲਸੀ, ਅਦਰਕ, ਕਾਲੀ ਮਿਰਚਾਂ, ਲੌਂਗ ਇਹ ਬਰਾਬਰ ਲੈ ਕੇ ਤੁਸੀਂ ਆਪਣੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਤੁਸੀਂ ਇਹਦਾ ਲੈ ਸਕਦੇ ਹੈਗੇ। ਫਿਰ ਲੀਚੀ ਦਾ ਜੂਸ ਇਹਦੇ ਵਿੱਚ ਚੰਗਾ ਰਹਿੰਦਾ ਹੈ ਸੰਗ੍ਰਹਿਣੀ ਵਾਲਿਆਂ ਨੂੰ। ਲੀਚੀ ਦਾ ਜੂਸ ਆਪਣੇ ਦਿਓ ਜੂਸ ਦਾ। 1 ਕੱਪ ਦਹੀਂ ਦਾ, 1 ਚਮਚਾ ਅਦਰਕ ਦਾ ਤੇ ਪੱਕੇ ਅੰਬਾਂ ਦਾ ਜੂਸ। ਇਹ ਤੁਸੀਂ ਚਾਹੇ ਸ਼ੇਕ ਜਿਹਾ ਬਣਾ ਕੇ ਪੀ ਲਓ, ਜਿਸ ਤਰ੍ਹਾਂ ਚਾਹੇ ਉਹ ਖਾ ਲਓ। ਇਹ ਵੀ ਵਧੀਆ ਚੀਜ਼ ਹੈ ਸੰਗ੍ਰਹਿਣੀ। ਜਾਂ ਫਿਰ ਇਹਦੇ ਸੰਗ੍ਰਹਿਣੀ ਵਾਸਤੇ ਹੈਗੀ ਲੌਂਗ, ਸੌਂਫ, ਜਵੈਣ, ਜੀਰਾ, ਦਾਲਚੀਨੀ, ਵੱਡੀ ਇਲਾਇਚੀ। ਇਹ ਜਿਹੜੇ ਗਰਮ ਮਸਾਲਾ ਹੁੰਦਾ ਇਹ ਵੀ ਆਪਣੇ ਹਾਜ਼ਮੇ ਹੁਜਮੇ ਨੂੰ ਠੀਕ ਕਰ ਦਿੰਦਾ ਜੀ। ਇਹ ਵੀ ਟਰਾਈ ਕਰਕੇ ਦੇਖ ਸਕਦੇ ਇਹਦੇ ਵਾਸਤੇ। ਤੇ ਅੰਬਾਂ ਦੇ ਵਿੱਚ ਜਿਹੜੀ ਗੁਠਲੀਆਂ ਦੇ ਵਿੱਚ ਗੁਠਲੀ ਹੁੰਦੀ ਹੈ ਚਿੱਟੀ ਜੀ, ਉਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। 1 ਅੰਬ ਦੀ ਗੁਠਲੀ ਰੋਜ਼ ਖਾਈ ਚੱਲੋ, ਉਹਦੇ ਨਾਲ ਵੀ ਸੰਗ੍ਰਹਿਣੀ ਹਟ ਜਾਂਦੀ। ਤੇ ਬਿੱਲ ਜਿਹੜਾ ਹੁੰਦਾ, ਬੇਲ ਪਾਊਡਰ, ਬਿੱਲ ਤਾਂ ਨਹੀਂ ਇੱਥੇ ਮਿਲਣਾ, ਬੇਲ ਪਾਊਡਰ ਤੁਹਾਨੂੰ ਮਿਲ ਜੂਗਾ। ਉਹ ਇੱਕ ਤੁਸੀਂ 1 ਚਮਚਾ ਉਹਦਾ ਤੇ ਵਿੱਚੋਂ ਥੋੜਾ ਗੁੜ ਮਿਕਸ ਕਰਕੇ ਉਹਦੇ ਵਿੱਚ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਸਵੇਰੇ ਸ਼ਾਮ ਨੂੰ। ਜਾਂ ਨਹੀਂ ਤਾਂ ਬੇਲ ਪਾਊਡਰ ਜਿਹੜਾ ਹੁੰਦਾ ਦਹੀਂ ਦੇ ਵਿੱਚੋਂ ਹੀ ਮਿਲਾ ਕੇ ਆਪਣੇ 2 ਚਮਚੇ ਉਹ ਖਾ ਲਿਆ ਕਰੋ। ਚਮਚਾ ਸਵੇਰ ਨੂੰ ਖਾ ਲਿਆ, ਚਮਚਾ ਸ਼ਾਮ ਨੂੰ ਖਾ ਲਿਆ। ਇਹ ਵੀ ਫਰਕ ਪਾ ਦਿੰਦਾ। ਜਿਹੜੇ ਯੂਰਿਕ ਐਸਿਡ ਵਾਸਤੇ ਪੁੱਛ ਰਹੇ ਸੀਗੇ ਉਹ ਸੁੰਡ, ਪੁਦੀਨਾ, ਹਲਦੀ, ਸੌਂਫ ਇਹ ਆਪਣੇ 1 ਚਮਚਾ ਤੁਸੀਂ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਚਾਹੇ ਚਾਹ ਬਣਾ ਕੇ ਪੀ ਲਓ, ਚਾਹੇ ਉਹ ਪੀ ਲਓ। ਕੜੀ ਪੱਤਾ ਵੀ ਆਪਣੇ ਠੀਕ ਕਰ ਦਿੰਦਾ ਜੀ ਯੂਰਿਕ ਐਸਿਡ ਨੂੰ। ਚਾਹੇ ਇਹਦੇ ਵਿੱਚੋਂ ਤੁਸੀਂ ਐਂ ਕਰੋ, ਸੁੰਡ, ਪੁਦੀਨਾ, ਹਲਦੀ, ਸੌਂਫ ਤੇ ਕੜੀ ਪੱਤਾ ਇਹ 5 ਚੀਜ਼ਾਂ ਬਰਾਬਰ ਕਰ ਲਓ। ਇਹਦੀ ਚਾਹ ਜੀ ਬਣਾ ਕੇ 1.5 ਚਮਚੇ ਦੀ ਯੂਰਿਕ ਐਸਿਡ ਨੂੰ ਘਟਾ ਦਿੰਦਾ। ਜਿਹੜੇ ਕਹਿੰਦੇ ਤੇ ਆਪਣੇ ਲੱਤਾਂ ਦੇ ਵਿੱਚੋਂ ਗੋਡੇ ਇੱਥੇ ਪਿੰਜਣੀਆਂ 'ਚ ਦਰਦ ਜਿਹਾ ਹੁੰਦਾ ਰਹਿੰਦਾ ਹੈਗਾ ਜਾਂ ਲੱਤਾਂ ਦਰਦ ਹੁੰਦਾ ਰਹਿੰਦਾ ਹੈਗਾ, ਉਹ ਸੁੰਡ, ਕਾਲੀ ਮਿਰਚ ਤੇ ਹਲਦੀ ਇਹ ਵਧੀਆ ਹੈਗਾ ਜੀ। ਗਲੇ ਬ੍ਰਾਂਕਾਈਟਸ ਵਾਸਤੇ ਵੀ ਵਧੀਆ ਹੈਗੀ। ਇਹ ਸਾਹ ਦੇ ਦਮੇ ਵਾਸਤੇ ਦੱਸੀ ਤੁਹਾਨੂੰ। ਇਹ ਆਪਣੇ ਲੱਤਾਂ ਦਰਦ ਹੁੰਦਾ ਹੋਵੇ ਇਹ ਵੀ ਆਪਣੇ ਠੀਕ ਕਰ ਦਿੰਦਾ ਜੀ। ਤੇ ਇਹਦੇ ਵਿੱਚ ਵਿਟਾਮਿਨ ਦੀ ਸੀ ਦੀ ਵੀ ਕਮੀ ਹੋ ਸਕਦੀ ਹੈ ਤੁਹਾਡੇ ਜੇ ਲੱਤਾਂ ਪਿੰਜਣੀਆਂ ਦੁਖਦੀਆਂ ਸਾਰੇ ਤਾਂ ਇਹਦੇ ਵਿੱਚੋਂ ਤੁਸੀਂ ਨਿੰਬੂ ਜ਼ਿਆਦਾ ਯੂਜ਼ ਕਰੋ, ਔਲਾ ਜ਼ਿਆਦਾ ਯੂਜ਼ ਕਰੋ, ਸੰਤਰਾ, ਅਮਰੂਦ ਇਹ ਚੀਜ਼ਾਂ ਤੁਸੀਂ ਫਲ ਇਹ ਜਿਹੇ ਜ਼ਿਆਦਾ ਖਾਓ ਤੁਸੀਂ, ਇਹਦੇ ਨਾਲ ਵੀ ਹਟ ਸਕਦੀਆਂ ਸਾਰੀਆਂ। ਜਾਂ ਫਿਰ ਸਾਰੇ ਕਿਸ਼ੋਰ ਗੁੱਗਲ ਦੀਆਂ ਗੋਲੀਆਂ ਮਿਲ ਜੂਗੀਆਂ ਤੁਹਾਨੂੰ ਇੱਥੇ। ਕਿਸ਼ੋਰ ਗੁੱਗਲ ਇਹ ਆਯੁਰਵੈਦਿਕ ਸਟੋਰ ਤੋਂ, ਜਾਂ ਤੁਸੀਂ ਆਰਡਰ ਦੇ ਕੇ ਮੰਗਵਾ ਲਓ। 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ। ਇਹ ਵੀ ਦਰਦਾਂ ਵਾਸਤੇ ਠੀਕ ਰਹਿੰਦੀ ਹੈ ਕਿਸ਼ੋਰ ਗੁੱਗਲ ਜਿਹੜੀ ਹੁੰਦੀ ਹੈ। ਜਾਂ ਫਿਰ ਇਹਦੇ ਵਿੱਚ ਤੁਸੀਂ ਜੇ ਨਹੀਂ ਕਿਸ਼ੋਰ ਆਮ ਜਿਹੜੀ ਗੁੱਗਲ ਦੀਆਂ ਹੁੰਦੀਆਂ ਉਹ ਵੀ ਆਪਣੇ ਦੇਖ ਲਿਓ ਟਰਾਈ ਕਰਕੇ, 2 ਗੋਲੀਆਂ ਸਵੇਰ ਨੂੰ, 2 ਸ਼ਾਮ ਨੂੰ। ਜਾਂ ਫਿਰ ਇਹਦੇ ਵਿੱਚ ਤੁਸੀਂ ਦਸਮੂਲ ਰਿਸਟ ਵੀ ਮਿਲ ਜਾਂਦਾ ਜੀ। ਇਹ ਬਣਿਆ ਬਣਾਇਆ ਮਿਲ ਜਾਂਦਾ ਹੈ ਦਸਮੂਲ ਰਿਸਟ। ਉਹ ਤੁਸੀਂ ਉਹਨੇ 2 ਚਮਚੇ। ਜੇ ਦਸਮੂਲ ਦਾ ਤੁਹਾਨੂੰ ਕਾੜਾ ਮਿਲਦਾ ਤਾਂ 1.5 ਚਮਚੇ ਦਾ ਕਾੜਾ ਜਿਹਾ ਬਣਾ ਕੇ ਪੀ ਲਓ ਉਹਦਾ। ਜੇ ਪਾਊਡਰ ਤੁਹਾਨੂੰ ਮਿਲਦਾ ਹੈ ਦਸਮੂਲ ਦਾ ਪਾਊਡਰ ਵੀ ਬਣਿਆ ਬਣਾਇਆ ਮਿਲ ਜਾਂਦਾ ਜੀ। ਉਹਦਾ ਤੁਸੀਂ ਚਾਹ ਜੀ ਬਣਾ ਕੇ ਪੀ ਲਓ। ਜੇ ਦਸਮੂਲ ਦਾ ਰਿਸਟ ਲੈਣਾ ਹੈਗਾ ਤਾਂ ਜਿਸ ਤਰ੍ਹਾਂ ਮੇਰੇ ਖਿਆਲ 4 ਚਮਚੇ ਤੁਸੀਂ ਉਹ ਲੈ ਸਕਦੇ ਹੈਗੇ ਉਹਦੇ ਵਿੱਚ। ਜਾਂ ਫਿਰ ਇਹਦੇ ਵਿੱਚ ਤੁਸੀਂ ਲੱਤਾਂ ਜਿਹਨਾਂ ਦੇ ਦਰਦ ਹੁੰਦਾ ਹੈਗਾ ਉਹ 1 ਗਰਮ ਦੁੱਧ ਦੇ ਵਿੱਚ ਜਿੰਨਾ ਤੁਸੀਂ ਦੁੱਧ ਪੀਣਾ 2 ਕਲੀਆਂ ਲਸਣ ਦੀਆਂ ਉਬਾਲ ਕੇ ਰੱਖ ਲਓ ਤੁਸੀਂ। 1 ਚਮਚਾ ਆਲਾ ਪਾਊਡਰ ਲੈ ਕੇ ਉੱਪਰ ਤੇ ਲਸਣ ਵਾਲਾ ਦੁੱਧ ਪੀ ਲੈਣਾ ਜੀ ਤੁਸੀਂ। ਦੂਸਰਾ ਇਲਾਜ ਹੈਗਾ ਇਹਦੇ ਪਪੀਤਾ ਤੁਸੀਂ ਖਾ ਸਕਦੇ ਹੈਗੇ। ਇਹਦੇ ਵਿੱਚ ਪਪੀਤਾ ਸਵੇਰ ਸ਼ਾਮ ਤੁਸੀਂ ਆਪਣੇ ਪਪੀਤਾ ਥੋੜ੍ਹਾ ਜਿਹਾ 1 ਦਿਹਾੜੀ 1 ਵਾਰੀ ਖਾ ਲਓ। 1 ਕੌਲੀ ਭਰ ਕੇ ਪਪੀਤਾ ਉਹ ਵੀ ਲੱਤਾਂ ਦੇ ਦਰਦ ਨੂੰ ਠੀਕ ਕਰ ਦੂਗਾ। ਜਿਹੜੀ ਜਨਾਨੀ ਕਹਿੰਦੇ ਕਬਜ਼ ਹੋਈ ਵੀ ਹੈਗੀ ਉਹ ਤਾਂ ਦੁੱਧ ਦੇ ਵਿੱਚ ਬਦਾਮ ਰੋਗਨ ਪਾ ਕੇ ਪੀ ਲੈ ਕਰੇ 2 ਚਮਚੇ। ਜਾਂ ਇਸਬਗੋਲ 7 ਇਸਬਗੋਲ 3 ਚਮਚੇ ਗਰਮ ਦੁੱਧ ਘੋਲ ਕੇ ਇਹ ਪੀ ਲੈ ਕਰੇ।
ਅਰੰਡੀ ਦਾ ਤੇਲ ਤੁਸੀਂ ਆਪਣੇ ਪੀ ਸਕਦੇ ਹੋ 2-3 ਚਮਚੇ ਦੁੱਧ ਮਾ ਘੋਲ ਕੇ, ਇਹ ਤੁਸੀਂ ਪੀ ਲਿਆ ਕਰੋ ਜੀ ਕਬਜ਼ ਵਾਸਤੇ। ਜਾਂ ਕੁਆਦ ਦਾ ਰਸ ਜਿਹੜਾ ਤੇ ਬਣਿਆ ਬਣਾਇਆ ਤੁਹਾਨੂੰ ਮਿਲ ਜਾਂਦਾ, ਕੁਆਦ ਦੇ ਰਸ ਦੇ ਵਿੱਚ ਮੈਂ 1 ਚਮਚਾ ਸੁੰਢ ਦਾ ਪਾ ਕੇ ਸੌਂਫ ਦਾ ਪਾ ਕੇ ਜੀ, 1 ਚਮਚਾ ਪੀਸੀ ਵੀ ਸੌਂਫ ਪਾ ਲਓ ਕੁਆਦ ਦੇ ਰਸ ਦੇ ਵਿੱਚ। 10-15 ਗ੍ਰਾਮ ਤੁਸੀਂ ਇੰਨਾ ਕੁ ਲੈ ਲਓ, ਮਤਲਬ 4-5 ਚਮਚੇ ਕੁਆਦ ਦੇ ਰਸ ਦੇ ਤੇ 1 ਚਮਚਾ ਸੌਂਫ ਪੀ ਕੇ ਇਹ ਤੁਸੀਂ ਪੀ ਲਓ, ਇਹਦੇ ਨਾਲ ਵੀ ਸਾਰੀ ਕਬਜ਼ ਹਟ ਜੂ। ਜਿਹੜੇ ਕਹਿੰਦੇ ਸੀਗੇ ਬਲੱਡ ਪ੍ਰੈਸ਼ਰ ਹੈਗਾ, ਉਹ ਅਸ਼ਵਗੰਧਾ ਲੈ ਸਕਦੇ ਹੈਗੇ, ਇਹਦੇ ਵਿੱਚੋਂ ਸੂਰਜਮੁਖੀ ਦੇ ਬੀਜ 20 ਗ੍ਰਾਮ ਲੈਣੇ ਹੈਗੇ, ਅਸ਼ਵਗੰਧਾ 30 ਗ੍ਰਾਮ ਲੈਣੀ ਹੈਗੀ, ਮਿਸ਼ਰੀ 50 ਗ੍ਰਾਮ ਲੈਣੀ ਹੈਗੀ, ਗਲੋ 10 ਗ੍ਰਾਮ ਲੈਣੀ ਹੈਗੀ। ਸੂਰਜਮੁਖੀ 20 ਗ੍ਰਾਮ, ਅਸ਼ਵਗੰਧਾ 30 ਗ੍ਰਾਮ, ਮਿਸ਼ਰੀ 50 ਗ੍ਰਾਮ, ਗਲੋ 10 ਗ੍ਰਾਮ। ਜ਼ਿਆਦਾ ਬਣਾ ਲਿਓ ਤੁਸੀਂ, ਇਹ ਤਾਂ ਮੈਂ ਅੰਦਾਜ਼ੇ ਨਾਲ ਤੁਹਾਨੂੰ ਦੱਸਿਆ ਹੈਗਾ। ਤੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਇਹ ਫਰਕ ਵੀ ਪਿਆ ਸੀਗਾ ਜੀ, ਇੱਕ ਜਨਾਨੀ ਨੇ ਬੈਕ ਫੀਡ ਵੀ ਦਿੱਤੀ ਸੀ, ਉਹਨੂੰ ਆਰਾਮ ਆ ਗਿਆ ਸੀ। ਤੇ ਇਹਦੇ ਵਿੱਚੋਂ ਤੁਸੀਂ ਐਪਲ ਜੂਸ ਤੁਸੀਂ ਲੈ ਸਕਦੇ ਹੈਗੇ ਬਲੱਡ ਪ੍ਰੈਸ਼ਰ ਵਾਲੇ, ਇੱਕ ਜਿੰਨਾ ਤੁਸੀਂ ਐਪਲ ਜੂਸ ਪੀਣਾ ਉਹਦੇ ਵਿੱਚੋਂ 1 ਨਿੰਬੂ ਨਿਚੋੜ ਕੇ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਗਾਜਰਾਂ ਦੇ ਜੂਸ ਦੇ ਵਿੱਚੋਂ ਤੁਸੀਂ ਨਿੰਬੂ ਨਿਚੋੜ ਕੇ ਪੀ ਸਕਦੇ ਹੈਗੇ। ਅਨਾਰ ਦਾ ਜੂਸ ਤੁਸੀਂ ਆਪਣੇ ਲੈ ਸਕਦੇ ਹੈਗੇ, ਅੱਧਾ ਕੱਪ ਤੇ ਅੱਧਾ ਚਮਚਾ ਵਿੱਚੋਂ ਅੱਧਾ ਦਾ ਰਸ ਪਾ ਲਿਆ, ਉਹ ਵੀ ਬਲੱਡ ਪ੍ਰੈਸ਼ਰ ਨੂੰ ਘਟਾ ਦਿੰਦਾ ਜੀ। ਜਾਂ ਫਿਰ ਤੁਸੀਂ ਆਪਣੇ ਅਨਾਰ ਦੇ ਜਿੰਨਾ ਪੀਣਾ ਹੈਗਾ ਤੁਸੀਂ ਜੂਸ, ਉਹਦੇ ਵਿੱਚੋਂ 4-5 ਚਮਚੇ ਔਲੇ ਦਾ ਜੂਸ ਮਿਲਾ ਕੇ ਤੁਸੀਂ ਉਹ ਪੀ ਸਕਦੇ ਹੈਗੇ। ਇਹਦੇ ਵਿੱਚੋਂ ਜੇ ਬਾਹਲਾ ਹੀ ਤੇਜ਼ ਹੈਗਾ ਇਹ ਤਾਂ ਸਰਪਗੰਧਾ ਪਾਊਡਰ ਤੁਹਾਨੂੰ ਮਿਲ ਜਾਂਦਾ ਜੀ, ਸਰਪਗੰਧਾ ਪਾਊਡਰ ਅੱਧਾ ਚਮਚਾ ਤੁਸੀਂ ਆਪਣੇ ਸ਼ਹਿਦ ਦੇ ਵਿੱਚੋਂ ਮਿਕਸ ਕਰਕੇ ਤੁਸੀਂ ਇਹ ਚੱਟ ਲਿਆ ਕਰੋ। ਭਾਵੇਂ ਪਪੀਤਾ ਇਹਦੇ ਵਿੱਚੋਂ ਠੀਕ ਰਹਿੰਦਾ ਹੈਗਾ, ਤਰਬੂਜ ਹੀ ਬਹੁਤ ਚੰਗਾ ਰਹਿੰਦਾ ਜੀ, ਤਰਬੂਜ ਦਾ ਜੂਸ ਜਾਂ ਤਰਬੂਜ ਜਿੰਨਾ ਖਾਓ ਤੁਸੀਂ, ਇਹ ਬਹੁਤ ਵਧੀਆ ਰਹਿੰਦਾ ਹੈਗਾ ਬਲੱਡ ਪ੍ਰੈਸ਼ਰ ਵਾਲਿਆਂ ਨੂੰ। ਟਮਾਟਰ ਇਹਦੇ ਵਿੱਚ ਚੰਗੇ ਰਹਿੰਦੇ ਹੈਗੇ ਜੀ, ਟਮਾਟਰ ਤੁਸੀਂ ਆਪਣੇ ਸ਼ਹਿਦ ਮਿਲਾ ਕੇ ਟਮਾਟਰ ਹੀ ਖਾਈ ਚੱਲੋ, ਵੀ ਬਲੱਡ ਪ੍ਰੈਸ਼ਰ ਨੂੰ ਠੀਕ ਕਰ ਦਿੰਦਾ। ਤੇ ਗਾਜਰਾਂ ਦਾ ਮੁਰੱਬਾ ਇਹਦੇ ਵਿੱਚੋਂ ਠੀਕ ਕਰ ਦਿੰਦਾ। ਲੀਚੀਆਂ ਦਾ ਜੂਸ ਜਾਂ ਲੀਚੀਆਂ ਤਾਜ਼ੀਆਂ ਤੁਹਾਨੂੰ ਮਿਲਦੀਆਂ, ਤੁਸੀਂ ਉਹ ਖਾ ਲਿਆ ਕਰੋ, ਇਹ ਵੀ ਬਲੱਡ ਪ੍ਰੈਸ਼ਰ ਵਾਸਤੇ ਠੀਕ ਹੈਗੀ। ਜੇ ਤੁਹਾਨੂੰ ਉਹਨੇ ਐਂ ਕਰੋ ਨਹੀਂ 200 ਗ੍ਰਾਮ ਤੁਸੀਂ ਸ਼ੱਕਰ ਲੈਣੀ ਹੈਗੀ, 2 ਚਮਚੇ ਵਿੱਚੋਂ ਤੁਸੀਂ ਕਤੀਰਾ ਗੋਂਦ ਇਹ ਤੁਸੀਂ ਮਿਕਸ ਕਰਕੇ ਰੱਖ ਲਓ। ਤੇ ਇਹਦੇ ਵਿੱਚ ਜ਼ਿਆਦਾ ਬਲੱਡ ਪ੍ਰੈਸ਼ਰ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਬਹੁਤ ਹਾਈ ਹੋ ਗਿਆ, ਇਹਦੇ ਵਿੱਚ ਤੁਸੀਂ ਇਹਦੀ 5 ਖੁਰਾਕਾਂ ਬਣਾਉਣੀਆਂ ਹੈਗੀਆਂ। ਸਮਝ ਲਓ 40 ਗ੍ਰਾਮ 4-5 ਚਮਚੇ ਭਰ ਕੇ ਤੁਸੀਂ ਸ਼ੱਕਰੇ ਹੈ, ਕਤੀਰਾ ਗੋਂਦ ਤਾਂ ਥੋੜ੍ਹਾ ਜਿਹਾ ਕਿਹੜਾ ਕੋਈ ਵਿਗਾੜ ਕਰਨਾ ਉਹਨੇ, 5-6 ਚਮਚੇ ਆਪਣੇ ਇਹ ਸ਼ੱਕਰ ਵਾਲਾ ਕਤੀਰਾ ਗੋਂਦ ਤੁਸੀਂ ਬਣਾ ਕੇ ਖਾ ਲਓ। 10 ਮਿੰਟਾਂ ਬਾਅਦ ਸਾਰਾ ਬਲੱਡ ਪ੍ਰੈਸ਼ਰ ਡਾਊਨ ਆ ਜਾਂਦਾ ਜੀ, ਤੇ ਬੜਾ ਹਾਈ ਹੁੰਦਾ ਹੋਵੇ ਤਾਂ। ਤੇ ਪਿਆਜ਼ ਦਾ ਰਸ ਇਹਦੇ ਵਿੱਚ ਚੰਗਾ ਰਹਿੰਦਾ ਹੈਗਾ, 2 ਚਮਚੇ ਤੁਸੀਂ ਪਿਆਜ਼ ਦਾ ਰਸ ਲੈ ਲਓ, 1 ਅੱਧਾ ਚਮਚਾ ਅਦਰਕ ਦਾ ਰਸ ਪਾ ਲਓ, 1 ਚਮਚਾ ਸ਼ਹਿਦ ਦਾ ਪਾ ਲਓ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਵਿੱਚ ਜਿਹੜੇ ਕਹਿੰਦੇ ਸੀਗੇ ਬੱਚੇਦਾਨੀ ਮਾ ਰਸੌਲੀ ਹੈਗੀ, ਉਹ ਤਾਂ ਮੈਂ ਕੱਲ ਦੱਸੇ ਦੇ ਸੀਗਾ ਲੇਡੀ ਨੇ। ਕਲਮੀ ਸ਼ੋਰਾ ਇਹਦੇ ਵਿੱਚੋਂ ਜੌਂ ਖਾਰ, ਸੁਹਾਗਾ, ਧਨੀਆ, ਜੰਗਹੜ ਇਹ ਸਾਰੀਆਂ ਚੀਜ਼ਾਂ 20-20 ਗ੍ਰਾਮ ਲੈਣੀਆਂ ਹੈਗੀਆਂ। ਨਸ਼ਾਦਰ ਠਿਕਰੀ 10 ਗ੍ਰਾਮ ਲੈਣਾ ਹੈਗਾ ਇਹਦੇ ਵਿੱਚ ਜੀ। ਤੇ 20 ਪੁੜੀਆਂ ਤੁਸੀਂ ਬਣਾ ਲਓ, 1 ਪੁੜੀ ਸਵੇਰ ਨੂੰ, 1 ਪੁੜੀ ਸ਼ਾਮ ਨੂੰ, ਗਾਜਰਾਂ ਦੇ ਜੂਸ ਨਾਲ ਤੁਸੀਂ ਲੈਣੀ ਹੈਗੀ। ਇਹਦੇ ਨਾਲ ਤੁਸੀਂ ਦੂਸਰੀ ਚੀਜ਼ ਲੈਣੀ ਹੈਗੀ ਕਚਨਾਰ ਗੁੱਗਲ ਦੀਆਂ ਗੋਲੀਆਂ ਜੀ, ਕਚਨਾਰ ਗੁੱਗਲ ਦੀਆਂ ਗੋਲੀਆਂ 2 ਗੋਲੀਆਂ ਤੁਸੀਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ, ਇਹ ਤੁਸੀਂ ਲਾਓ, ਪੱਕਾ ਇਲਾਜ ਹੈਗਾ ਜੀ। ਇਹਦੇ ਨਾਲ ਥੋੜੀ ਜਿਹੜੀ ਰਸੌਲੀ ਹੈਗੀ ਬੱਚੇ ਤਾਂ ਹਟ ਜਾਂਦੇ ਜੀ। ਚਲੋ ਠੀਕ ਹੈ ਜੀ, ਬਾਕੀ ਫਿਰ ਰਹਿ ਗਏ ਜਿਹੜੇ ਨੈਕਸਟ। ਠੀਕ ਹੈ ਜੀ, ਓਕੇ ਜੀ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜਗਵੀਰ ਸਿੰਘ ਹੋਰਾਂ ਦਾ, ਜਿਹੜਾ ਟਾਈਮ ਕੱਢਦੇ ਨੇ ਤੇ ਸਾਡੇ ਲਈ ਨੁਸਖੇ ਲੱਭ ਕੇ ਲਿਆਉਂਦੇ ਨੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਇਹ ਆਪਣਾ ਹਿੱਸਾ ਪਾਉਂਦੇ ਨੇ ਜੀ। ਹੁਣ ਇਸੇ ਦੇ ਨਾਲ ਪ੍ਰੋਗਰਾਮ ਇੱਥੇ ਹੀ ਸਮਾਪਤ। ਇੱਕ ਵਾਰੀ ਫਿਰ ਸਾਡੇ ਸਪੋਂਸਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।